ਨਵੰਬਰ ਦੀ 20 ਤਾਰੀਖ ਤੇ 1910 ਦਾ ਵਰ੍ਹਾ, ਜਦੋਂ ਰੂਸ ਦੇ ਵਿੱਚ ਇੱਕ ਵੱਡਾ ਜਨਾਜ਼ਾ ਲਿਜਾਇਆ ਜਾ ਰਿਹਾ ਸੀ, ਜਿਹਦੇ ਵਿੱਚ ਢੇਰੋਂ ਦੂਰ ਦੂਰੋਂ ਲੋਕ ਆਏ ਸਨ। ਕਿਸੇ ਇੱਕ ਬਿਲਕੁਲ ਹੀ ਅਣਜਾਣ ਜੇ ਨਜ਼ਰ ਆਉਂਦੇ ਬੰਦੇ ਕੋਲੋਂ ਪੁੱਛਿਆ ਗਿਆ ਕਿ ਕੀ ਤੁਸੀਂ ਇਸ ਨੂੰ ਜਾਣਦੇ ਹੋ ਜਿਹਦੇ ਜਨਾਜ਼ੇ ਵਿੱਚ ਆਏ ਹੋ? ਅੱਗੋਂ ਹੈਰਾਨ ਕਰ ਦੇਣ ਵਾਲਾ ਜਵਾਬ ਆਇਆ ਸੀ, ਜੀ ਨਹੀਂ। ਤੇ ਫਿਰ ਸਵਾਲ ਹੋਇਆ ਸੀ ਤੇ ਅੱਗੋਂ ਜਵਾਬ ਆਇਆ, ਅਸੀਂ ਬਸ ਇੰਨਾ ਕੁ ਜਾਣਦੇ ਹਾਂ ਕਿ ਇਹ ਬਹੁਤ ਵੱਡਾ ਬੰਦਾ ਸੀ। ਇਹ ਗੱਲਾਂ ਜਿਸ ਦੇ ਜਨਾਜ਼ੇ ਬਾਰੇ ਹੋ ਰਹੀਆਂ ਸਨ, ਉਸ ਦਾ ਨਾਂ ਲਿਓ ਟਾਲਸਟਾਈ। ਇਹ ਟਾਲਸਟਾਈ ਉਹੀ ਹੈ ਜਿਸ ਨੂੰ ਰੂਸੀ ਆਪਣਾ ਰੂਹਾਨੀ ਤੇ ਇਖਲਾਕੀ ਉਸਤਾਦ ਵੀ ਮੰਨ ਚੁੱਕੇ ਸਨ। ਗਾਂਧੀ ਦੀ ਸ਼ਖਸੀਅਤ ਉੱਤੇ ਇਸ ਦੀਆਂ ਲਿਖਤਾਂ ਦੇ ਅਸਰ ਬਾਰੇ ਵੀ ਕਾਫੀ ਚਰਚਾ ਸੁਣਨ ਨੂੰ ਮਿਲਦਾ ਹੈ। ਰੂਸੀਆਂ ਦਾ ਇਹ ਬਹੁਤ ਵੱਡਾ ਬੰਦਾ, ਜਿਸ ਨੂੰ ਇੱਕ ਵੱਡੇ ਬੰਦੇ ਦੇ ਤੌਰ ਤੇ ਜਾਣਿਆ ਗਿਆ, ਰੂਸ ਦੇ ਸ਼ਹਿਰ ਮਾਸਕੋ ਤੋਂ ਲਗਭਗ 200 ਕਿਲੋਮੀਟਰ ਦੇ ਪੰਧ ਤੇ ਯੋਵਲੀਨੀਆ ਵਿੱਚ ਵਸਦੇ ਸਨ। ਆਪ ਦਾ ਜਨਮ 1828 ਈਸਵੀ ਨੂੰ ਹੋਇਆ। ਆਪ ਹਾਲੇ 2 ਵਰ੍ਹਿਆਂ ਦੇ ਸਨ ਜਦੋਂ ਮਾਂ ਜੀ ਵਫਾਤ ਪਾ ਗਏ, ਤੇ 7 ਵਰ੍ਹਿਆਂ ਦੀ ਉਮਰ ਵਿੱਚ ਬਾਪ ਦੀ ਵਫਾਤ ਵੀ ਹੋ ਗਈ। ਆਪ ਨੇ ਇੱਕ ਯੂਨੀਵਰਸਿਟੀ ਦੀ ਹੈਸੀਅਤ ਇਖਤਿਆਰ ਕਰਨੀ ਸੀ, ਪਰ ਮੁੱਢਲਾ ਜੀਵਨ ਔਕੜਾਂ ਭਰਿਆ ਸੀ। ਐਸੇ ਕਰਕੇ ਦੂਰ ਦੇ ਇੱਕ ਰਿਸ਼ਤੇਦਾਰ ਦੇ ਕੋਲ ਚਲੇ ਗਏ, ਜੋ ਕਾਜ਼ਾਨ ਵਿੱਚ ਵਸਦਾ ਸੀ। ਉੱਥੇ ਹੀ ਪੜ੍ਹਾਈ ਕੀਤੀ ਤੇ ਕਾਜ਼ਾਨ ਦੀ ਇੱਕ ਯੂਨੀਵਰਸਿਟੀ ਵਿੱਚ 1844 ਈਸਵੀ ਨੂੰ ਦਾਖਲਾ ਲੈ ਲਿਆ। 2 ਵਰ੍ਹਿਆਂ ਬਾਅਦ ਹੀ ਯੂਨੀਵਰਸਿਟੀ ਛੱਡ ਦਿੱਤੀ ਤੇ ਲਾਪਰਵਾਹੀ ਤੇ ਅਯਾਸ਼ੀ ਦਾ ਦੌਰ ਜਿਹੜਾ ਹੈ ਉਹ ਸ਼ੁਰੂ ਹੋ ਗਿਆ। ਫਿਰ ਜੂਏ ਦੀ ਲੱਤ ਲੱਗ ਗਈ, ਕਿਉਂ ਜੇ ਰੂਸ ਵਿੱਚ ਉਸ ਵੇਲੇ ਜੂਆ ਖੇਡਣਾ ਇੱਕ ਵੱਡੀ ਗੱਲ ਸਮਝੀ ਜਾਂਦੀ ਸੀ। ਜੂਏ ਦੀ ਲੱਤ ਤੋਂ ਬਾਅਦ ਟਾਲਸਟਾਈ ਹੋਰੀ ਫੌਜ ਵਿੱਚ ਭਰਤੀ ਸ਼ੁਰੂ ਹੋ ਗਏ। ਐਸੇ ਹੀ ਦੌਰਾਨ ਡਾਇਰੀ ਲਿਖਣਾ ਸ਼ੁਰੂ ਕਰ ਦਿੱਤੀ, ਜਿਹਦੇ ਵਿੱਚ ਆਪਣੇ ਬਾਲਪਨ ਦੇ ਵਾਕਿਆਤ, ਜਵਾਨੀ ਤੇ ਬਾਅਦ ਦੇ ਜੀਵਨ ਨੂੰ ਬਿਆਨ ਕੀਤਾ ਗਿਆ। ਫਿਰ ਆਲ ਦੁਆਲੇ ਦੇ ਹਾਲਾਤ ਨੂੰ ਵੀ ਬਿਆਨ ਕੀਤਾ। ਆਪ ਫੌਜ ਵਿੱਚ ਤੋਪਖਾਨੇ ਦੇ ਸਿਪਾਹੀ ਦੇ ਤੌਰ ਵਿੱਚ ਤੇ ਕ੍ਰੀਮੀਅਨ ਜੰਗ ਵਿੱਚ ਵੀ ਲੜਦੇ ਰਹੇ ਤੇ 2nd ਲੈਫਟੀਨੈਂਟ ਦਾ ਅਹੁਦਾ ਵੀ ਹਾਸਲ ਕੀਤਾ। ਇਹ ਉਹ ਵੇਲਾ ਸੀ ਜਦੋਂ ਜੀਵਨ ਵਿੱਚ ਨਵੇਂ ਸਬਕ ਹਾਸਲ ਹੋ ਰਹੇ ਸਨ ਤੇ ਜ਼ਿੰਦਗੀ ਤੇ ਮੌਤ ਨੂੰ ਬਹੁਤ ਨੇੜਿਓਂ ਵੇਖਣ ਦਾ ਮੌਕਾ ਮਿਲ ਰਿਹਾ ਸੀ। ਜੰਗ ਦੇ ਵਿੱਚ ਆਪ ਨੇ ਮੌਤ ਨੂੰ ਬੜੀ ਨੇੜਿਓਂ ਵੇਖਿਆ ਤੇ ਇਸ ਦਾ ਅਸਰ ਆਪ ਦੀ ਸ਼ਖਸੀਅਤ ਉੱਤੇ ਸਾਰੀ ਉਮਰ ਹੀ ਰਿਹਾ। ਇਸ ਦੇ ਨਾਲ 1856 ਵਿੱਚ ਆਪ ਦੇ ਭਰਾ ਦੀ ਮੌਤ ਵੀ ਟੀਬੀ ਨਾਲ ਹੋ ਗਈ, ਜਿਸ ਨੇ ਆਪ ਨੂੰ ਜ਼ਿਹਨੀ ਤੌਰ ਤੇ ਬਦਲ ਕੇ ਰੱਖ ਦਿੱਤਾ। ਆਪ ਨੇ ਨੌਕਰੀ ਨੂੰ ਖੈਰਬਦ ਕੀਤਾ ਤੇ ਆਪਣੇ ਇਲਾਕੇ ਵਿੱਚ ਜਾ ਡੇਰੇ ਲਾਏ। ਟਾਲਸਟਾਈ ਨੇ 23 ਸਤੰਬਰ 1862 ਵਿੱਚ ਆਪਣੇ ਤੋਂ 16 ਵਰ੍ਹੇ ਨਿੱਕੀ ਸੋਫੀਆ ਨਾਂ ਦੀ ਇੱਕ ਸਵਾਨੀ ਨਾਲ ਵਿਆਹ ਕੀਤਾ। ਇਹ ਉਹ ਜੀਵਨ ਸੀ ਜਦੋਂ ਰੂਸ ਦੇ ਅੰਦਰ ਹਾਲਾਤ ਜਿਹੜੇ ਨੇ ਉਹ ਪਲਟਾ ਖਾ ਰਹੇ ਸਨ ਤੇ ਰੂਸ ਦੇ ਸਮਾਜ ਵਿੱਚ ਤਗੜੇ ਤੇ ਮਾੜੇ ਦੀ ਜਿਹੜੀ ਲੜਾਈ ਸੀ ਉਹ ਸ਼ੁਰੂ ਹੋ ਚੁੱਕੀ ਸੀ। ਮਾੜੇ ਜਿਹੜੇ ਨੇ ਆਪਣਾ ਹੱਕ ਲੈਣ ਦਾ ਯਤਨ ਕਰ ਰਹੇ ਸਨ।
ਟਾਲਸਟਾਈ ਨੇ 1852 ਤੋਂ 56 ਦੇ ਦੌਰਾਨ 3 ਨਾਵਲ ਲਿਖੇ: ਚਾਈਲਡਹੁੱਡ, ਬॉयहुड ਤੇ ਯੂਥਹੁੱਡ। ਚਾਈਲਡਹੁੱਡ ਨੂੰ ਬਾਲਪਨ, ਬॉयहुड ਨੂੰ ਲੜਕਪਨ ਤੇ ਯੂਥਹੁੱਡ ਨੂੰ ਜਵਾਨੀ ਦੀ। ਟਾਲਸਟਾਈ ਨੇ ਆਪਣਾ ਜਗਤ ਪੱਧਰ ਉੱਤੇ ਧੁੰਮ ਪਾਉਣ ਵਾਲਾ ਨਾਵਲ ਜੰਗ ਤੇ ਅਮਨ 1869 ਵਿੱਚ ਲਿਖਿਆ। ਇਸ ਨਾਵਲ ਦੇ 580 ਕਿਰਦਾਰ ਨੇ। ਨਾਵਲ ਵਿੱਚ ਤਾਰੀਖ, ਫਲਸਫਾ ਤੇ ਉਸ ਵੇਲੇ ਦਾ ਸਮਾਜ ਬੜੇ ਸੋਹਣੇ ਅੰਦਾਜ਼ ਨਾਲ ਬਿਆਨ ਕੀਤਾ। ਦਿਲਚਸਪ ਤੇ ਸਵਾਦਲੀ ਗੱਲ ਇਹ ਹੈ ਕਿ ਬਹੁਤ ਸਾਰੇ ਨਕਾਦਾਂ ਨੇ ਇਸ ਨੂੰ ਨਾਵਲ ਨਹੀਂ ਮਿਥਿਆ। ਉਸ ਨੇ ਇਸ ਨੂੰ ਇੱਕ ਤਵਾਰੀਖੀ ਹਵਾਲੇ ਨਾਲ ਲੇਖ ਦੇ ਤੌਰ ਤੇ ਮੰਨਿਆ। ਵਾਰ ਐਂਡ ਪੀਸ, ਜੰਗ ਤੇ ਅਮਨ, ਜਿਹਨੂੰ ਤਰਜਮਾ ਕਰਕੇ ਕਿਹਾ ਗਿਆ, ਨੂੰ ਪਹਿਲਾਂ ਕਿਸ਼ਤਵਾਰ ਇੱਕ ਰਿਸਾਲੇ ਵਿੱਚ ਛਾਪਿਆ ਗਿਆ, ਜਿਹਦਾ ਨਾਂ ਰਸਕੀ ਵੈਸਟਨਿਕ ਸੀ, ਕਿਉਂ ਜੇ ਇਹ ਇੱਕ ਰੂਸੀ ਨਾਵਲ ਸੀ ਤੇ ਰੂਸੀ ਹੀ ਮੈਗਜ਼ੀਨ ਦੇ ਵਿੱਚ ਛਾਪਿਆ ਜਾ ਰਿਹਾ ਸੀ। ਇਸ ਨੂੰ ਇੱਕ ਵਾਰੀ ਫਿਰ ਟਾਲਸਟਾਈ ਨੇ ਵੇਖਿਆ, ਗੋਖਿਆ ਤੇ ਕਿਤਾਬੀ ਸੂਰਤ ਵਿੱਚ ਛਾਪਣ ਦਾ ਪ੍ਰਬੰਧ ਕੀਤਾ। ਇਸ ਨਾਵਲ ਵਿੱਚ ਰੂਸੀ ਸ਼ਰਾਫੀਆ ਤੇ ਜਾਗੀਰਦਾਰੀ ਦੇ ਰੰਗ ਵੀ ਨਜ਼ਰ ਆਉਂਦੇ। ਆਪ ਨੇ ਇਸ ਨਾਵਲ ਦੇ ਵਿੱਚ ਪੂਰੇ ਰੂਸ ਦੇ ਅੰਦਰਲੇ ਸਮਾਜ ਨੂੰ ਬਿਆਨ ਕੀਤਾ। 1877 ਵਿੱਚ ਐਨਾ ਕਰੀਨੀਆ ਨਾਂ ਦਾ ਨਾਵਲ ਲਿਖਿਆ। ਆਪ ਦੀਆਂ ਲਿਖਤਾਂ ਨੂੰ ਪੜ੍ਹ ਕੇ ਹੀ ਅੰਗਰੇਜ਼ੀ ਜ਼ੁਬਾਨ ਦੀ ਵੱਡੀ ਲਿਖਾਰਨ ਨਾਵਲਕਾਰਾ ਵਰਜੀਨੀਆ ਵੁਲਫ ਨੇ ਕਿਹਾ ਸੀ ਕਿ ਟਾਲਸਟਾਈ ਨਾਵਲਕਾਰਾਂ ਵਿੱਚੋਂ ਸਭ ਤੋਂ ਵੱਡਾ ਨਾਵਲਕਾਰ ਹੈ। ਉਹਨਾਂ ਦੇ ਨਾਵਲ ਤੋਂ ਬਹੁਤ ਜ਼ਿਆਦਾ ਉਹ ਮੁਤਾਸਿਰ ਸਨ। ਟਾਲਸਟਾਈ ਦਾ ਕਰੋਖੀ ਜੀਵਨ ਮੁੱਢ ਵਿੱਚ ਤਾਂ ਠੀਕ ਰਿਹਾ, ਪਰ ਵੇਲਾ ਬੀਤਣ ਦੇ ਨਾਲ ਨਾਲ ਉਹ ਥੋੜ੍ਹੇ ਪਰੇਸ਼ਾਨ ਰਹੇ। ਅਖੀਰਲੀ ਉਮਰ ਉਹ ਅੱਧੀ ਰਾਤ ਨੂੰ ਆਪਣੀ ਵਹੁਟੀ ਦੀ ਫਾਲਤੂ ਦੀ ਧੂਆਂਧਾਰ ਤਕਰੀਰ ਤੋਂ ਤੰਗ ਆ ਕੇ ਘਰੋਂ ਪੈਦਲ ਹੀ ਨਿਕਲ ਪਏ ਤੇ ਟੁਰਦੇ ਟੁਰਦੇ ਰੇਲਵੇ ਸਟੇਸ਼ਨ ਜਾ ਪੜੇ। ਇੱਕ ਦਿਨ ਦਾ ਪੈਂਡਾ ਕੱਛਣ ਤੋਂ ਬਾਅਦ ਟਾਲਸਟਾਈ ਐਸਟਾਯੋਫ ਰੇਲਵੇ ਸਟੇਸ਼ਨ ਜਾ ਪੜੇ। ਉਹਨਾਂ ਦੇ ਨਾਲ ਜੋ ਮੁਸਾਫਿਰ ਸਨ, ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਨੇ ਅਖੀਰਲੇ ਸਫ਼ਰ ਦੇ ਦੌਰਾਨ ਮੁਹੱਬਤ, ਅਦਮ ਤਸ਼ੱਦਦ ਤੇ ਜਾਰਜਿਜ਼ਮ ਬਾਰੇ ਸੋਹਣੀਆਂ ਗੱਲਾਂ ਕੀਤੀਆਂ ਸਨ। ਇਸ ਸਫ਼ਰ ਦੌਰਾਨ ਹੀ ਬਹੁਤ ਜ਼ਿਆਦਾ ਰੂਸ ਦੇ ਵਿੱਚ ਪੈਂਦੀ ਹੋਈ ਠੰਡ ਭਾਰੋਂ ਆਪ ਨੂੰ ਨਮੂਨੀਆ ਹੋ ਗਿਆ। ਸਟੇਸ਼ਨ ਮਾਸਟਰ ਉਹਨਾਂ ਨੂੰ ਨਾਲ ਲੈ ਗਿਆ। ਡਾਕਟਰ ਨੂੰ ਬੁਲਾਇਆ ਗਿਆ। ਡਾਕਟਰ ਨੇ ਇਲਾਜ ਵੀ ਕੀਤਾ, ਪਰ ਉਹਨਾਂ ਨੇ ਮੌਤ ਦੇ ਜਿਸ ਸੰਬੰਧ ਬਾਰੇ ਬਹੁਤ ਕੁਝ ਲਿਖਿਆ ਸੀ ਉਹ ਉਹਨਾਂ ਕੋਲ ਆ ਰਹੀ ਸੀ। ਨਵੰਬਰ ਦੀ 20 ਤਾਰੀਖ ਤੇ 1910 ਦਾ ਵਰ੍ਹਾ ਸੀ ਜਦੋਂ ਆਪ ਨੇ ਆਖਰੀ ਸਾਹ ਲਿਆ ਤੇ ਅਗਲੇ ਜਹਾਨ ਵੱਲ ਸਫ਼ਰ ਕਰ। ਟਾਲਸਟਾਈ ਦੀਆਂ ਆਖੀਆਂ ਕੁਝ ਗੱਲਾਂ: ਜਦੋਂ ਖੁਸ਼ੀ ਗਵਾਚ ਜਾਏ ਤੇ ਆਪਣੀ ਕਿਸੇ ਗਲਤੀ ਦੀ ਭਾਲ ਕਰੋ। ਹਰ ਕੋਈ ਦੁਨੀਆ ਦੇ ਬਦਲਣ ਦੀ ਗੱਲ ਕਰਦਾ ਹੈ, ਪਰ ਆਪਣੇ ਬਦਲਣ ਬਾਰੇ ਉੱਕਾ ਗੱਲ ਨਹੀਂ ਕਰਦਾ। ਜੇ ਤੁਸੀਂ ਖੁਸ਼ ਹੋਣਾ ਚਾਹੁੰਦੇ ਹੋ ਤੇ ਹੋ ਜਾਓ। ਜੇ ਤੁਸੀਂ ਖੁਸ਼ ਹੋਣਾ ਚਾਹੁੰਦੇ ਹੋ ਤੇ ਹੋ ਜਾਓ। ਮੁਹੱਬਤ ਜੀਵਨ ਹੈ। ਮੈਂ ਸਭ ਕੁਝ ਜੋ ਜਾਣਿਆ ਹੈ ਉਹ ਸਿਰਫ ਪ੍ਰੇਮ ਭਾਰੋਂ ਹੀ ਹੈ। ਦੋ ਵੱਡੇ ਬਹਾਦੁਰ ਜੰਗਜੂ ਨੇ, ਇੱਕ ਸਬਰ ਤੇ ਦੂਜਾ ਵੇਲਾ। ਕਿਸੇ ਨੌਜਵਾਨ ਵਾਸਤੇ ਕੁਝ ਵੀ ਉਚੇਚ ਨਹੀਂ ਰੱਖਦਾ, ਭਾਵੇਂ ਉਹ ਜ਼ਹੀਨ ਔਰਤਾਂ ਦਾ ਸਾਥ ਹੀ ਕਿਉਂ ਨਾ। ਉਹ ਕਿਵੇਂ ਮੁਮਕਿਨ ਹੈ ਜੋ ਤੁਸੀਂ ਮਹਿਸੂਸ ਕਰਦੇ ਹੋ ਕਿਸੇ ਨੂੰ ਉਹ ਹੀ ਦੱਸ ਸਕੋ। ਮੇਰੀ ਦੁਨੀਆ ਦੋ ਹਿੱਸਿਆਂ ਵਿੱਚ ਵੰਡੀ ਹੋਈ ਹੈ। ਇੱਕ ਹਿੱਸੇ ਵਿੱਚ ਮੇਰੀ ਮਹਿਬੂਬਾ
ਜਿੱਥੇ ਖੁਸ਼ੀ, ਉਮੀਦ ਤੇ ਚਾਨਣ ਨੇ, ਤੇ ਦੂਜਾ ਹਿੱਸਾ ਉਹ ਏ ਜਿੱਥੇ ਦੁੱਖ ਤੇ ਹਨੇਰਾ ਏ, ਉੱਥੇ ਕੁਝ ਸੁਝਾਈ ਨਹੀਂ ਦਿੰਦਾ, ਕੁਝ ਦਿਖਾਈ ਨਹੀਂ ਦਿੰਦਾ। ਮੁਹੱਬਤ ਵਿੱਚ ਗ੍ਰਿਫਤਾਰ ਹੋਣ ਤੋਂ ਪਹਿਲਾਂ ਅਸੀਂ ਸੁੱਤੇ ਹੋਏ ਸਾਂ। ਮੌਸੀਕੀ ਜਜ਼ਬਿਆਂ ਦਾ ਸ਼ਾਰਟ ਹੈਂਡ ਏ। ਮੈਂ ਹਮੇਸ਼ਾ ਆਪਣੇ ਆਪ ਨਾਲ ਹਾਂ ਤੇ ਮੈਂ ਹੀ ਆਪਣੇ ਆਪ ਨੂੰ ਸਤਾਵਣ ਵਾਲਾ। ਜੋ ਕੁਝ ਅਸੀਂ ਜਾਣਦੇ ਹਾਂ ਉਹ ਮੁਹੱਬਤ ਦਾ ਹੀ ਸਦਕਾ। ਐਸੀ ਗੱਲ ਨਾਲ ਅਸੀਂ ਦੁਨੀਆ ਦੇ ਵੱਡੇ ਨਾਵਲਕਾਰ ਲਿਓ ਟਾਲਸਟਾਈ ਦੀ ਹਯਾਤੀ ਬਾਰੇ ਗੱਲਬਾਤ ਨੂੰ ਮੁਕਾਉਂਦੇ।